दर्शकों ब्रेक के बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਵੱਲੋਂ ਅਮਰੀਕਾ ਤੇ ਈਰਾਨ ਵਿੱਚ ਅਮਨ ਸਮਝੌਤਾ ਕਰਾਉਣ ਲਈ ਬੜੇ ਸੁਹਿਰਦ ਜਿਹੜੇ ਯਤਨ ਨੇ ਉਹ ਕੀਤੇ ਜਾ ਰਹੇ ਨੇ ਜੋ ਕਿ ਇਜ਼ਰਾਈਲ ਤੇ ਇੰਡੀਆ ਨੂੰ ਬਿਲਕੁਲ ਪਸੰਦ ਨਹੀਂ ਹਨ। ਪਾਕਿਸਤਾਨ ਦਾ ਇਮੇਜ ਖਰਾਬ ਕਰਨ ਲਈ ਇਜ਼ਰਾਈਲ ਦੀ ਸੋਸ਼ਲ ਮੀਡੀਆ ਆਊਟਲੈਟ C14 ਨੇ ਇੱਕ ਖਬਰ ਲਾਈ ਹੈ ਕਿ ਪਾਕਿਸਤਾਨ ਨੇ ਈਰਾਨ ਨਾਲ ਡੀਲ ਬਣਾਈ ਹੈ। इस समझौते तो बाद ईरान खुल के पाकिस्तान की आर्थिक मदद करेगा। इस नूं कहंदे हन डिसइनफॉर्मेशन। सो इस बारे आपां गलबात करन जा रहे हैं। सो असीं चाहांगे कि तुसीं इसे तरह बड़े रहना देखण सुन लई एंड लिखण लई तुहाडा सब दा बहुत बहुत धन्नवाद जी। डॉक्टर साहब की विचारां ने? देखो साडे पेंडू समाज दे विच एक टर्म इस्तेमाल हुंदी सी जां हुंदी है भानी मारना। ਹੁਣ ਹੁੰਦਾ ਇਹ ਸੀ ਕਿ ਜਦੋਂ ਕਿਸੇ ਦੇ ਕਿਤੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਜਾਂ ਕੋਈ ਚੱਲ ਰਿਹਾ ਹੈ ਤੇ ਉਹ ਕਈ ਵਾਰੀ ਬੜੇ ਉਹਨੂੰ ਖੁਫੀਆ ਅੰਦਾਜ਼ 'ਚ ਹੀ ਰੱਖਦੇ ਸੀ ਕਿ ਵੀ ਫਲਾਣੇ ਤੱਕ ਨਾ ਪਹੁੰਚ ਜਾਏ ਨਹੀਂ ਤਾਂ ਉਹਨੇ ਭਾਨੀ ਮਾਰ ਕੇ ਕੰਮ ਗੜਬੜ ਕਰ ਦੇਣਾ। ਸੋ ਉਹ ਜਿਹੜੀ ਇਸ ਕਿਸਮ ਦੀ ਕਲੋਜ਼ ਸੁਸਾਇਟੀਜ਼ ਦੇ ਵਿੱਚ ਵੀ ਬਹੁਤ ਵਾਰੀ ਉਹ ਕੋਈ ਗੈਰ ਨਹੀਂ ਸੀ ਹੁੰਦੇ, ਉਹ ਆਪਣੇ ਹੀ ਹੁੰਦੇ ਨੇ, ਲੇਕਿਨ ਉਹ ਜਿਹੜੇ ਈਰਖਾ ਨਾਲ ਭਰੇ ਹੋਏ ਜਾਂ ਜਿਨ੍ਹਾਂ ਨੂੰ ਇਹ ਹੈ ਕਿ ਵੀ ਉਹਨਾਂ ਨੇ ਕਿਸੇ ਦਾ ਵਿਗਾੜ ਕੇ ਜਿਨ੍ਹਾਂ ਨੂੰ ਖੁਸ਼ੀ ਮਿਲਦੀ ਹੈ, ਇਹ ਵੀ ਕਿਸਮ ਦੀ ਸਿਕਨੈਸ ਹੀ ਹੁੰਦੀ ਹੈ। ਤੇ ਦੂਸਰੇ ਪਾਸੇ ਜਦੋਂ ਅਸੀਂ ਮੁਲਕਾਂ ਦੀ ਪੋਲਿਟਿਕਸ ਜਾਂ ਦੂਸਰੇ ਦੇਖਦੇ ਹਾਂ, ਇੱਕ ਪਾਸੇ ਖੂਨਰੇਜ਼ੀ ਹੋ ਰਹੀ ਹੁੰਦੀ ਹੈ, ਤਬਾਹੀ ਹੈ, ਕੁਛ ਸੁਹਿਰਦਤਾ ਦੇ ਨਾਲ ਇਹ ਸੋਚਦੇ ਨੇ ਕਿ ਵੀ ਨਹੀਂ ਇਹਨੂੰ ਕਿਵੇਂ ਰੋਕਿਆ ਜਾਏ। ਉਹਨਾਂ ਦੇ ਹਿੱਤ ਹੁੰਦੇ ਨੇ ਕਿ ਭਾਈ ਜਨ ਹਿੱਤ ਦੇ ਵਿੱਚ ਲੋਕਾਂ ਦੇ ਭਲੇ ਦੇ ਵਿੱਚ ਉਹ ਕਰਨ, ਪਰ ਜਿਨ੍ਹਾਂ ਨੇ ਬਰਬਾਦੀ ਕਰਨੀ ਹੁੰਦੀ ਹੈ ਜਾਂ ਜਿਨ੍ਹਾਂ ਦਾ ਏਜੰਡਾ ਵਿਗਾੜ ਪੈਦਾ ਕਰਨ ਦਾ ਹੁੰਦਾ ਹੈ, ਉਹਨਾਂ ਨੂੰ ਜਿਹੜੇ ਉਹ ਲੋਕ ਸੁਹਿਰਦਤਾ ਦੇ ਨਾਲ ਕੋਈ ਹੱਲ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਉਹ ਸੂਟ ਨਹੀਂ ਕਰਦਾ ਔਰ ਉਹ ਕੁਛ ਨਾ ਕੁਛ ਉਸ ਨੂੰ ਖਰਾਬ ਕਰਨ ਦੇ ਲਈ ਕੋਈ ਨਾ ਕੋਈ ਸ਼ੋਸ਼ਾ ਛੱਡ ਦੇਣਗੇ, ਕੋਈ ਚਿੰਗੜੀ ਛੇੜ ਦੇਣਗੇ ਜਾਂ ਇੰਡੀਆ ਔਰ ਇਜ਼ਰਾਈਲ ਵਾਂਗ ਕੋਈ ਫਾਲਸ ਫਲੈਗ ਆਪਰੇਸ਼ਨ ਕਰ ਦੇਣਗੇ ਔਰ ਕਰਵਾਇਆ ਉਹਨਾਂ ਦਾ ਹੋਏਗਾ, ਖਾਤੇ ਦੂਸਰੇ ਦਾ ਪਾ ਦਿੱਤਾ ਜਾਏਗਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਜਿਹੜੇ ਗੈਰ ਗੰਭੀਰ ਐਨਾਲਿਸਟ ਨੇ, ਅਮਰੀਕਾ ਦੇ ਵੀ, ਅਸੀਂ ਬੀਇੰਗ ਅਮਰੀਕਨ ਸਾਡੇ ਇੰਟਰਸਟ ਆਪਣੇ ਮੁਲਕ ਦੇ ਨਾਲ ਜੁੜੇ ਹੋਏ ਨੇ, ਉਹ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਵੀ ਜੇ ਅਮਰੀਕਾ ਇਜ਼ਰਾਈਲ ਜਿਹੜਾ ਗੱਲਬਾਤ ਦਾ ਦੂਸਰਾ ਦੌਰ ਜਿਹੜਾ ਸਾਇਲੈਂਟਲੀ ਚੱਲ ਰਿਹਾ ਹੈ, ਕੋਈ ਉਹਦੇ 'ਚ ਬਹੁਤੀ ਪ੍ਰੋਗਰੈਸ ਵੀ ਨਜ਼ਰ ਨਹੀਂ ਆ ਰਹੀ ਕਿ ਵੀ ਜੇ ਅਲਟੀਮੇਟਲੀ ਇਹ ਕਿਸੇ ਕੰਡੇ ਨਹੀਂ ਲੱਗਦਾ ਔਰ ਅਮਰੀਕਾ ਔਰ ਜਿਹੜਾ ਉਹ ਈਰਾਨ ਦੀ ਜੰਗ ਫੇਰ ਛੱਡਦੀ ਹੈ ਵੀ ਇਹ ਤਾਂ ਦੁਨੀਆ ਦੀ ਇਕਨੋਮੀ ਨੂੰ ਵੀ ਤਬਾਹ ਕਰੇਗਾ, ਸਿਵਿਲੀਅਨਸ ਦੀ ਡੈਥ ਹੋਏਗੀ, ਅਮਰੀਕਨ ਸੋਲਜਰਸ ਜੇ ਤੁਸੀਂ ਉੱਥੇ ਆਈਲੈਂਡ ਔਰ ਦੂਸਰੇ 'ਤੇ ਕਬਜ਼ਾ ਕਰਨਾ ਚਾਹੁੰਦੇ ਹੋ, ਬੂਟਸ ਔਨ ਦਾ ਗਰਾਊਂਡ ਉਹਦੀ ਤਬਾਹੀ ਹੋਏਗੀ। ਸੋ ਉਹ ਇਹ ਦੇਖਦੇ ਨੇ ਵੀ ਅਮਰੀਕਾ ਦੇ ਹਿੱਤ ਕਿਸ 'ਚ ਨੇ। ਜੇ ਅਮਰੀਕਾ ਦਾ ਇਹ ਏਜੰਡਾ ਕਿ ਵੀ ਨਿਊਕਲੀਅਰ ਵੈਪਨ ਈਰਾਨ ਨਾ ਬਣਾਏ ਔਰ ਉਸ ਦੇ ਨਾਲ ਜਿਹੜਾ ਇੱਕ ਜਿੱਥੇ ਦੋਨਾਂ ਦੇ ਲਈ ਵਿਨ ਵਿਨ ਸਿਚੁਏਸ਼ਨ ਹੋਏ ਇਹ ਹੋ ਜਾਂਦਾ ਹੈ ਤੇ ਇਹ ਅਮਰੀਕਾ ਦੇ ਹਿੱਤ 'ਚ ਵੀ ਹੈ ਤੇ ਉਸ ਖਿੱਤੇ ਦੇ ਹਿੱਤ 'ਚ ਵੀ ਹੈ। ਉੱਥੇ ਸਟੇਟ ਆਫ ਹਾਰਮੂਜ਼ 'ਤੇ ਉਹਨਾਂ ਨੇ ਕਾਬੂ ਕੀਤਾ ਹੋਇਆ ਹੈ, ਆਇਲ ਪ੍ਰਾਈਸਿਸ ਕਿੱਥੇ ਜਾ ਰਹੇ ਨੇ। ਤੁਸੀਂ ਇੰਡੀਆ ਜਿਹੜਾ ਆਪਣੇ ਆਪ ਨੂੰ ਵੱਡੀ ਆਰਥਿਕਤਾ ਔਰ ਚੌਥੀ ਵੱਡੀ ਪਾਵਰ, ਹੁਣ ਅਸੀਂ ਤੀਸਰੀ ਬਣ ਜਾਵਾਂਗੇ, ਹਾਲਾਤ ਇਹ ਨੇ ਕਿ 97 ਰੁਪਈਏ ਦੇ ਬਰਾਬਰ ਡਾਲਰ। ਔਰ ਅੱਜ ਇੱਕ ਸਾਬਕਾ ਰਿਜ਼ਰਵ ਬੈਂਕ ਦਾ ਹੀ ਉਹਨਾਂ ਦਾ ਉਹ ਕਹਿ ਰਿਹਾ ਸੀ ਕਿ ਇਹਨੂੰ ਹੁਣ ਰੁਪਈਏ ਨੂੰ ਡਿੱਗਣ ਦਿਓ, 100 ਤੇ ਵੀ ਚਲੇ ਜਾਂਦਾ, ਕੋਈ ਗੱਲ ਨਹੀਂ ਹੈ, ਐਵੇਂ ਰਿਜ਼ਰਵ ਬੈਂਕ ਦੇ ਪੈਸੇ ਨਾ ਬਰਬਾਦ ਕਰੋ, ਕੋਈ ਨਾ ਕਰੋ। ਸੋ ਜੇ ਉਹਨਾਂ ਦਾ ਇਹ ਹਾਲ ਹੈ ਔਰ ਇਹੀ ਨਹੀਂ ਹੈ, ਇਸ ਵੇਲੇ ਸਾਰੇ ਹੀ ਅਮਰੀਕਾ ਦੇ ਵਿੱਚ ਵੀ ਗੈਸ ਪ੍ਰਾਈਸਿਸ ਕਿੱਥੇ ਨੇ, ਫਰਟੀਲਾਈਜ਼ਰਸ ਦਾ ਕੀ ਹਾਲ ਹੈ ਜਾਂ ਦੂਜੇ। ਸਿਰਫ ਇੱਕ ਮੁਲਕ ਹੈ ਜਿਸ ਨੂੰ ਨਹੀਂ ਚਾਹੀਦਾ ਕਿ ਈਰਾਨ ਔਰ ਅਮਰੀਕਾ ਦੀ ਅੰਡਰਸਟੈਂਡਿੰਗ ਹੋਏ ਜਾਂ ਆਪਸ 'ਚ ਇੱਜ਼ਤਦਾਰ ਸਮਝੋ, ਉਹ ਹੈ ਇਜ਼ਰਾਈਲ। ਕਿਉਂਕਿ ਉਹਨਾਂ ਦਾ ਏਜੰਡਾ ਜਿਹੜਾ ਹੈ ਉਹ ਗ੍ਰੇਟਰ ਇਜ਼ਰਾਈਲ ਦੇ ਨਾਂ ਥੱਲੇ ਉਹ ਤਾਂ ਕਹਿ ਰਹੇ ਨੇ ਜੀ ਅਸੀਂ ਹੁਣ ਜਿਹੜਾ ਲੈਬਨਾਨ ਦੀ ਟੈਰੀਟਰੀ ਕੈਪਚਰ ਕੀਤੀ ਹੈ ਉਹ ਅਸੀਂ ਉਹਨੂੰ ਬਣਾਵਾਂਗੇ ਆਪਣਾ ਹਿੱਸਾ। ਔਰ ਬੇਸ਼ੱਕ ਨੇਤਨਯਾਹੂ ਔਰ ਪ੍ਰੈਜ਼ੀਡੈਂਟ ਟਰੰਪ ਦੀ ਗੁਫ਼ਤਗੂ ਹੁਣ ਹੋਈ, ਟੈਂਸ ਹੋਈ, ਰਿਲੈਕਸਡ ਹੋਈ, ਇੱਦਾਂ ਦੀਆਂ ਖਬਰਾਂ ਜਿਹੜੀਆਂ ਨੇ ਆਉਂਦੀਆਂ ਨੇ, ਕੁਛ ਪਲਾਂਟਡ ਨੇ, ਕੁਛ ਜੈਨੂਨ ਨੇ, ਲੇਕਿਨ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਜਿਹੜਾ ਇਜ਼ਰਾਈਲ ਦਾ ਏਜੰਡਾ ਹੈ ਉਹ ਈਰਾਨ ਨੂੰ ਉਹਦੀ ਮੁਕੰਮਲ ਤਬਾਹੀ, ਫਰੈਗਮੈਂਟੇਸ਼ਨ ਕਿ ਕੁਰਦਾਂ ਨੂੰ ਵੀ ਖੜੇ ਕਰ ਦਿਓ, ਬਲੋਚਾਂ ਨੂੰ ਵੀ ਕਰ ਦਿਓ, ਈਰਾਨ ਦੇ ਤੇਲ 'ਤੇ ਕਬਜ਼ਾ ਕਰੋ। ਔਰ ਫਿਰ ਗੱਲ ਉਹਨਾਂ ਦੀ ਈਰਾਨ ਤੱਕ ਨਹੀਂ ਰੁਕਣੀ, ਫਿਰ ਉਹਨਾਂ ਦਾ ਦੇ ਸਾਹਮਣੇ ਤੁਰਕੀ ਹੈ ਤੇ ਫਿਰ ਅਲਟੀਮੇਟਲੀ ਓਨਲੀ ਇਸਲਾਮਿਕ ਕੰਟਰੀ ਜਿਹਦੇ ਕੋਲ ਨਿਊਕਲੀਅਰ ਹੈ ਪਾਕਿਸਤਾਨ ਹੈ। ਔਰ ਇਸ ਲਈ ਕਿਉਂਕਿ ਹੁਣ ਇਹ ਇਨੀਸ਼ੀਏਟਿਵ
ਪਾਕਿਸਤਾਨ ਨੇ, ਕਿਉਂਕਿ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਮ ਮੁਨੀਰ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਪੂਰਾ ਟਰਸਟ ਕਰਦੇ ਨੇ ਔਰ ਉਹ ਇਸ ਨੂੰ ਲੀਡ ਕਰ ਰਹੇ ਨੇ। ਔਰ ਜਦੋਂ ਅਸੀਂ ਤਿੰਨ ਖਬਰਾਂ ਜਦੋਂ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਇੰਟੀਰੀਅਰ ਮਿਨਿਸਟਰ ਮੋਹਸਿਨ ਨਕਵੀ ਮੀਟਸ ਇਰਾਨੀਅਨ ਫੋਰਨ ਮਿਨਿਸਟਰ ਅਬਾਸ ਅਰਗਾਚੀ ਐਟ ਪੀਸ ਐਫਰਟਸ ਐਜ਼ ਪੀਸ ਐਫਰਟਸ ਕੰਟੀਨਿਊ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਮੋਹਸਿਨ ਨਕਵੀ ਉੱਥੇ ਪਹੁੰਚ ਗਏ ਨੇ ਤਹਿਰਾਨ, ਆਲਰੇਡੀ ਉਹਨਾਂ ਦੇ ਇਰਾਨੀਅਨ ਫੋਰਨ ਮਿਨਿਸਟਰ ਦੇ ਨਾਲ ਗੱਲਬਾਤ ਹੋਈ ਹੈ। ਫਿਰ ਖਬਰ ਹੈ ਆਸਮ ਮੁਨੀਰ likely to travel to Tehran today for talks amid US Iran negotiations, Iranian media। Iranian media ਕਹਿ ਰਿਹਾ ਕਿ ਆਸਮ ਮੁਨੀਰ ਜਿਹੜੇ ਨੇ ਉਹ ਤਹਿਰਾਨ ਆ ਰਹੇ ਨੇ ਤਾਂ ਕਿ ਇਹ ਜਿਹੜੀ ਗੱਲਬਾਤ ਹੈ ਉਹਨੂੰ ਅੱਗੇ ਕਰਨ। ਪਾਕਿਸਤਾਨ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਟੂ ਵਿਜ਼ਿਟ ਚਾਈਨਾ from May 23 to 26। ਹੁਣ ਆਲਰੇਡੀ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਚਾਈਨਾ ਜਾ ਰਹੇ ਨੇ ਔਰ ਇਹਦੇ 'ਚ ਵੀ ਜਿਹੜੀ ਇਸ AFP ਏਜੰਸੀ ਫ੍ਰੈਂਚ ਪ੍ਰੈਸ ਦੀ ਖਬਰ ਹੈ ਕਿ ਵੀ ਇਹ ਜਿਹੜਾ ਹੈ ਚਾਈਨਾ ਔਰ ਪਾਕਿਸਤਾਨ ਦੀ ਲੀਡਰਸ਼ਿਪ ਉਹ ਡੀਪ ਐਕਸਚੇਂਜ ਕਰ ਰਹੇ ਨੇ ਕਾਮਨ ਕੰਸਰਨ ਦੇ ਇਸ਼ੂ, ਖਾਸ ਤੌਰ ਤੇ ਈਰਾਨ ਦਾ ਇਸ਼ੂ। ਹੁਣ ਇਸ ਸਭ ਦੇ ਚੱਲਦੇ ਆ ਜਿਹੜੇ ਭਾਨੀ ਮਾਰ ਨੇ, ਜਿਹੜਾ ਲਫ਼ਜ਼ ਮੈਂ ਕਿਹਾ ਸੀ, ਉਹਨਾਂ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਦੇ ਹੁਣ ਭਾਨੀ ਮਾਰਾਂ ਦੇ ਅੱਗੋਂ ਵੀ ਯਾਰ ਭਾਨੀ ਮਾਰ ਹੀ ਹੁੰਦੇ ਨੇ, ਜਿਵੇਂ ਚੋਰਾਂ ਦੇ ਯਾਰ ਚੋਰ ਹੀ ਹੋਣਗੇ। ਬਿਲਕੁਲ। ਇੰਡੀਆ ਉਹਨਾਂ ਦੀ ਰਾਹ ਦੀ ਇੱਕ ਮੀਡੀਆ ਆਊਟਲੈਟ ਹੈ ANI, ਉਹਨਾਂ ਨੇ ਖਬਰ ਲਾਈ ਹੋਈ ਹੈ ANI ਨੇ, ਪਾਕਿਸਤਾਨ ਆਈਜ਼ ਪੀਸ ਡੀਲ ਫॉर ਸਿਕਿਉਰਿੰਗ ਫੰਡਸ ਟੂ ਕੀਪ ਕੋਲੈਪਸਿੰਗ ਇਕੋਨਮੀ ਅਫਲੋਟ। ਰਿਪੋਰਟ, ਹੁਣ ਇਹ ਰਿਪੋਰਟ ਦਾ ਸੋਰਸ ਕੀ ਹੈ? ਇਜ਼ਰਾਈਲ ਦੀ ਮੀਡੀਆ ਆਊਟਲੈਟ C14 ਦੀ ਰਿਪੋਰਟ, ਜਿਹਨੂੰ ਇੰਡੀਆ ਦੀ ਰਾਹ ਦੀ ਮੀਡੀਆ ਆਊਟਲੈਟ ਜਿਹੜੀ ਹੈ ਉਹ ਇਹ ਕਹਿ ਰਹੀ ਹੈ ਕਿ ਜੀ ਪਾਕਿਸਤਾਨ ਨੇ ਬਣਾ ਲਈ ਡੀਲ ਈਰਾਨ ਦੇ ਨਾਲ, ਇਸ ਲਈ ਉਹ ਮੀਡੀਏਸ਼ਨ ਕਰ ਰਿਹਾ। ਜਦੋਂ ਸਮਝੌਤਾ ਹੋ ਗਿਆ, ਈਰਾਨ ਜਿਹੜਾ ਉਹ ਫਿਰ ਖੁੱਲ੍ਹ ਕੇ ਪਾਕਿਸਤਾਨ ਜਿਹੜਾ ਕਿ ਆਲਰੇਡੀ ਇਕਨੋਮਿਕਲ ਕ੍ਰਾਈਸਿਸ ਹੈ, ਫਾਈਨੈਂਸ਼ੀਅਲ ਕਰੰਚ ਹੈ, ਉਹ ਈਰਾਨ ਦੀ ਮਦਦ ਕਰੇਗਾ। ਔਰ ਤੁਸੀਂ ਇਹਨਾਂ ਦੀ ਐਜ਼ ਪਾਕਿਸਤਾਨ ਗ੍ਰੈਪਲਸ ਵਿਦ severe economic stress and over $100 billion in foreign debt, Islamabad is looking to lock the peace deal between Iran and US so as to secure funds from Iran, Israel media outfit C14 reported। उन्होंने कहा जी ये C14 इजराइल का उन्हें रिपोर्ट किया कि जी वो इसलिए डील करने के लिए बहुत उछल कूद कर रहे हैं। उन्होंने ये है C14 रिपोर्ट साइट कर रही है कि तेहरान और इस्लामाबाद ने आपस अंडरस्टैंडिंग कर ली है जिस दे थले पाकिस्तान जिहड़ा है वो ईरान नूं एक फेवरेबल डील करवा के देगा और इन रिटर्न ईरान वुड हेल्प पाकिस्तान डील विद इट्स डेट यूजिंग द मैसिव फंड्स एक्सपैक्टेड टू फ्लो आफ्टर सैंक्शंस रिलीफ एंड ए फ्यूचर है कि भी जे समझौता होया तो जड़ियाँ आर्थिक पाबंदियां करके ईरान दे फंड फ्रीज किए हुए ने जां अगों उस नूं राइट होएगा अपना वेचण दा, उहदे कोल पैसा ही पैसा, फिर वो पाकिस्तान नूं भी रजाएगा। और उन्होंने कहा जी ये उदों खबर आई है जदों कि ऑलरेडी पाकिस्तान दे इंटीरियर मिनिस्टर उत्थे ने और आर्मी चीफ आसिम मुनीर जिहड़ा है वो तेहरान पहुंचण वाले ने थर्सडे, और फिर जिहड़ा है वो सैयद मोहसिन नकवी और वो सारी कहानी और वो बाकी फिर वो बैकग्राउंड सारा। पर गल भानी मारां दे हवाले नाल ये है भी तुसीं डिसइनफॉर्मेशन प्लांट कर दो। हुण एफर्ट और एक घर भी पाकिस्तान अमरीका दे कहण ते रहा है क्योंकि अमरीका भी किते ना किते कॉर्नर्ड भी है जां दूसरा भी है और ईरान पाकिस्तान दा तां वो सऊदी अरेबिया नूं भी प्रोटेक्ट करन ते लगा होया, डील भी है दूजा भी है। पर तुसीं ये देखो कि भी किस लैवल दे उत्ते गल कली ये नहीं है कि ईरान की नहीं मन्निया ते अमरीका की नहीं मन्निया। सब तो वड्डी ऑब्सटैकल और जिन्ना कि मैं सारे पीरीयड दे विच इस इशू नूं समझण दी कोशिश कीती है, इस दे विच जे सब तो वड्डा कोई दोषी है तो इजराइल है। इस सारी जंग नूं दे विच अमरीका नूं घड़ीसण लई भी, और जे हुण कोई ऑनरेबल विन विन सिचुएशन वाला कोई रस्ता निकलदा तो उहनूं जे रोकण दे विच कोई सब तो वड्डा रोल अदा कर रहा तो नेतनयाहू है। सो इसलिए ईवन जदों अमरीकन एक्सपर्ट ये कहंदे ने कि जे समझौते वाल गल वधदी भी है तो इजराइल कोई फाल्स फ्लैग ऑपरेशन भी करवा सकता है
ਤਾਂ ਕਿ ਜਿਹੜਾ ਹੈ ਉਹ ਈਰਾਨ ਦੇ ਖਿਲਾਫ ਜਿਹੜੀ ਲੋਕ ਰਾਏ ਹੈ ਉਹ ਬਣੇ ਤੇ ਇਸ 'ਚ ਕੋਈ ਅਤਕਥਨੀ ਨਹੀਂ ਕਿ ਵੀ ਉਹ ਇੱਥੋਂ ਤੱਕ ਵੀ ਕਰਾਉਣ ਦੀ ਸਮਰੱਥਾ ਰੱਖਦਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।